ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਅਗਸਤ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ, ਸੁਨਹਿਰੀ ਮਤਨ ਜ਼ਬੂਰ। ਪਾਕ ਅਰਾਇਸ਼ ਦੇ ਨਾਲ ਰੱਬ ਨੂੰ ਸਜਦਾ ਕਰੋ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਦੇ ਸਾਹਮਣੇ ਗਾਓ, ਉਹਦੇ ਨਾਂ ਨੂੰ ਧੰਨ ਆਖੋ। ਹਰ ਰੋਜ਼ ਉਹਦੀ ਮੁਕਤੀ ਦਾ ਪ੍ਰਚਾਰ ਕਰੋ। ਕੌਮਾਂ ਵਿੱਚ ਉਹਦੇ ਜਲਾਲ ਦਾ ਤੇ ਸਾਰੇ ਲੋਕਾਂ ਵਿੱਚ ਉਹਦੇ ਅਜੀਬ ਕੰਮਾਂ ਦਾ ਬਿਆਨ ਕਰੋ। ਕਿਉਂ ਜੇ ਖੁਦਾਵੰਦ ਬਜ਼ੁਰਗ ਤੇ ਬਹੁਤ ਵਡਿਆਈ ਦੇ ਲਾਇਕ ਹੈ, ਉਹ ਸਾਰੇ ਮਾਬੂਦਾਂ ਵਿੱਚੋਂ ਬਹੁਤਾ ਇੱਜ਼ਤ ਦੇ ਲਾਇਕ ਹੈ। ਅਜ਼ਮਤ ਤੇ ਜਲਾਲ ਉਹਦੇ ਹਜ਼ੂਰ ਵਿੱਚ ਨੇ, ਕੁਦਰਤ ਤੇ ਜਲਾਲ ਉਹਦੇ ਮੁਕੱਦਸ ਨੇ। ਖੁਦਾਵੰਦ ਦੀ ਅਜਿਹੀ ਵਡਿਆਈ ਕਰੋ ਜਿਹੜੀ ਉਹਦੇ ਨਾਂ ਦੇ ਕਾਬਲ ਹੈ। ਕੌਮਾਂ ਵਿੱਚ ਪ੍ਰਚਾਰ ਕਰੋ ਕਿ ਖੁਦਾਵੰਦ ਸਲਤਨਤ ਕਰਦਾ ਏ। ਜਹਾਨ ਕਾਇਮ ਨੇ ਤੇ ਉਹਨੂੰ ਕੋਈ ਜੁੰਬਸ਼ ਨਹੀਂ। ਉਹ ਰਾਸਤੀ ਨਾਲ ਕੌਮਾਂ ਦੀ ਅਦਾਲਤ ਕਰੇਗਾ। ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਬਜ਼ੁਰਗ ਏ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਮੈਂ ਖੁਦਾਵੰਦ ਤੋਂ ਬਹੁਤ ਸ਼ਾਦਮਾਨ ਵਾਂ। ਮੇਰੀ ਜਿੰਦ ਖੁਦਾਵੰਦ ਵਿੱਚ ਖੁਸ਼ ਹੋਵੇਗੀ, ਕਿਉਂ ਜੇ ਉਹਨੇ ਮੈਨੂੰ ਮੁਕਤੀ ਦੇ ਕੱਪੜੇ ਪਵਾਏ। ਉਹਨੇ ਮੈਨੂੰ ਰਾਸਤਬਾਜ਼ੀ ਦੇ ਖਿਲਤ ਨਾਲ ਮੁਲੱਬਸ ਕੀਤਾ, ਜਿਵੇਂ ਲਾੜਾ ਸਿਹਰੇ ਨਾਲ ਆਪਣੇ ਆਪ ਨੂੰ ਸਜਾਉਂਦਾ ਏ ਤੇ ਵਹੁਟੀ ਆਪਣੇ ਜ਼ੇਵਰਾਂ ਨਾਲ ਆਪਣਾ ਸ਼ਿੰਗਾਰ ਕਰਦੀ ਏ। ਕਿਉਂ ਜੇ ਜਿਵੇਂ ਧਰਤੀ ਆਪਣੇ ਬੂਟਿਆਂ ਨੂੰ ਪੈਦਾ ਕਰਦੀ ਏ, ਜਿਵੇਂ ਬਾਗ ਉਹਨਾਂ ਸ਼ੈਵਾਂ ਨੂੰ ਜਿਹੜੀਆਂ ਉਹਦੇ ਵਿੱਚ ਬੋਈਆਂ ਹੋਈਆਂ ਨੇ ਉਗਾਉਂਦਾ ਏ, ਇਸੇ ਤਰ੍ਹਾਂ ਖੁਦਾਵੰਦ ਰੱਬ ਸਚਿਆਈ ਤੇ ਸਤਾਇਸ਼ ਨੂੰ ਸਾਰੀਆਂ ਕੌਮਾਂ ਦੇ ਸਾਹਮਣੇ ਜ਼ਹੂਰ ਵਿੱਚ ਲਿਆਵੇਗਾ। ਦਾਨੀਏਲ। ਨਬੂਕਦਨਜ਼ਰ ਬਾਦਸ਼ਾਹ ਵੱਲੋਂ ਸਾਰੇ ਲੋਕਾਂ, ਉਮਤਾਂ ਤੇ ਬੋਲੀਆਂ ਵਾਲਿਆਂ ਲਈ ਜਿਹੜੇ ਪੂਰੇ ਧਰਤੀ ਉੱਤੇ ਰਹਿੰਦੇ ਨੇ, ਤੁਹਾਨੂੰ ਸਲਾਮਤੀ ਨਸੀਬ ਹੋਵੇ। ਮੈਂ ਮੁਨਾਸਬ ਸਮਝਿਆ ਭਈ ਉਹਨਾਂ ਨਿਸ਼ਾਨਾਂ ਤੇ ਅਜੀਬ ਕੰਮਾਂ ਨੂੰ ਜ਼ਾਹਰ ਕਰਾਂ ਜਿਹੜੇ ਰੱਬ ਤਾਲਾ ਨੇ ਮੇਰੇ ਉੱਤੇ ਜ਼ਾਹਰ ਕੀਤੇ ਨੇ। ਉਹਦੇ ਨਿਸ਼ਾਨ ਕੈਸੇ ਅਜੀਬ ਤੇ ਉਹਦੇ ਅਜੀਬ ਕੰਮ ਕੈਸੇ ਮੁਹੀਬ ਨੇ। ਉਹਦੀ ਮੁਮਲਕਤ ਹਮੇਸ਼ਾ ਦੀ ਮੁਮਲਕਤ ਏ ਤੇ ਉਹਦੀ ਸਲਤਨਤ ਪੀੜ੍ਹੀ ਤੋਂ ਪੀੜ੍ਹੀ ਤੀਕਰ ਏ। ਇਹ ਸਭ ਕੁਝ ਨਬੂਕਦਨਜ਼ਰ ਬਾਦਸ਼ਾਹ ਨਾਲ ਹੋਇਆ। 1 ਸਾਲ ਬਾਅਦ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ। ਬਾਦਸ਼ਾਹ ਨੇ ਆਖਿਆ ਭਈ ਇਹ ਬਾਬਲ ਆਜ਼ਮ ਨਹੀਂ, ਜਿਹਨੂੰ ਮੈਂ ਆਪਣੀ ਤਾਕਤ ਦੀ ਕੁਦਰਤ ਨਾਲ ਬਣਾਇਆ ਏ, ਭਈ ਦਾਰੁਲ ਸਲਤਨਤ ਤੇ ਮੇਰੇ ਜਾਹੋ ਜਲਾਲ ਦਾ ਨਮੂਨਾ ਹੋਵੇ। ਬਾਦਸ਼ਾਹ ਇਹ ਆਖ ਹੀ ਰਿਹਾ ਸੀ ਭਈ ਅਸਮਾਨ ਤੋਂ ਆਵਾਜ਼ ਆਈ, ਐ ਨਬੂਕਦਨਜ਼ਰ ਬਾਦਸ਼ਾਹ, ਤੇਰੇ ਬਾਰੇ ਵਿੱਚ ਇਹ ਫਤਵਾ ਏ ਭਈ ਸਲਤਨਤ ਤੇਥੋਂ ਜਾਂਦੀ ਰਹੀ। ਉਸੇ ਵੇਲੇ ਨਬੂਕਦਨਜ਼ਰ ਬਾਦਸ਼ਾਹ ਉੱਤੇ ਇਹ ਗੱਲ ਪੂਰੀ ਹੋਈ ਤੇ ਉਹ ਬੰਦਿਆਂ ਵਿੱਚੋਂ ਕੱਢ ਦਿੱਤਾ ਗਿਆ ਤੇ ਉਹ ਮੱਝਾਂ ਵਾਂਗਰ ਘਾਹ ਖਾਂਦਾ ਰਿਹਾ ਤੇ ਉਹਦਾ ਬਦਨ ਅਸਮਾਨ ਦੀ ਤਰੇਲ ਨਾਲ ਤਰ ਹੋਇਆ। ਇੱਥੇ ਤੀਕਰ ਭਈ ਉਹਦੇ ਵਾਲ ਅਕਾਬ ਦੇ ਪਰਾਂ ਵਾਂਗਰ ਤੇ ਉਹਦੇ ਨਹੁੰ ਪਰਿੰਦਿਆਂ ਦੇ ਚੁੰਗਲ ਵਾਂਗਰ ਵੱਧ ਗਏ। ਤੇ ਇਹਨਾਂ ਦਿਹਾੜਿਆਂ ਦੇ ਲੰਘਣ ਤੋਂ ਬਾਅਦ ਮੈਂ ਨਬੂਕਦਨਜ਼ਰ ਨੇ ਅਸਮਾਨ ਵੱਲ ਅੱਖੀਆਂ ਚੁੱਕੀਆਂ ਤੇ ਮੇਰੀ ਸਿਆਣ ਮੇਰੇ ਵਿੱਚ ਫੇਰ ਆਈ ਤੇ ਮੈਂ ਹੱਕ ਤਾਲਾ ਦਾ ਸ਼ੁਕਰ ਕੀਤਾ ਤੇ ਉਸ ਹਯੁਲ ਕਯੂਮ ਦੀ ਵਡਿਆਈ ਕੀਤੀ, ਜਿਹਦੀ ਸਲਤਨਤ ਹਮੇਸ਼ਾ ਦੀ ਤੇ ਜਿਹਦੀ ਮੁਮਲਕਤ ਪੀੜ੍ਹੀ ਤੋਂ ਪੀੜ੍ਹੀ ਤੀਕਰ ਏ। ਉਸੇ ਵੇਲੇ ਮੇਰੀ ਸਿਆਣ ਮੇਰੇ ਵਿੱਚ ਆਈ ਤੇ ਮੇਰੀ ਸਲਤਨਤ ਦੀ ਸ਼ੌਕਤ ਲਈ ਮੇਰਾ ਰੋਬ ਤੇ ਦਬਦਬਾ ਫੇਰ ਬਹਾਲ ਹੋ ਗਿਆ ਤੇ ਮੇਰੇ ਮੁਸ਼ੀਰਾਂ ਤੇ ਅਮੀਰਾਂ ਨੇ ਮੈਨੂੰ ਫੇਰ ਲੱਭਿਆ ਤੇ ਮੈਂ ਆਪਣੀ ਮੁਮਲਕਤ ਵਿੱਚ ਕਾਇਮ ਹੋਇਆ ਤੇ ਮੇਰੀ ਅਜ਼ਮਤ ਵਿੱਚ ਵਾਧਾ ਹੋਇਆ। ਹੁਣ ਮੈਂ ਨਬੂਕਦਨਜ਼ਰ ਅਸਮਾਨ ਦੇ ਬਾਦਸ਼ਾਹ ਦੀ ਵਡਿਆਈ ਤੇ ਇੱਜ਼ਤ ਇਹਤਰਾਮ ਕਰਦਾ ਵਾਂ, ਕਿਉਂ ਜੇ ਉਹ ਆਪਣੇ ਕੰਮਾਂ ਵਿੱਚ ਨੇਕ ਏ। ਯਰਮੀਆ। ਖੁਦਾਵੰਦ ਇੰਜ ਆਖਦਾ ਏ ਭਈ ਨਾ ਸਾਹਿਬ ਹਿਕਮਤ ਆਪਣੀ ਹਿਕਮਤ ਉੱਤੇ ਤੇ ਨਾ ਕਵੀ ਆਪਣੀ ਤਾਕਤ ਉੱਤੇ ਤੇ ਨਾ ਮਾਲਦਾਰ ਆਪਣੇ ਮਾਲ ਉੱਤੇ ਆਕੜੇ, ਪਰ ਜਿਹੜਾ ਆਕੜਦਾ ਏ ਉਹ ਇਸ ਗੱਲ ਉੱਤੇ ਆਕੜੇ ਭਈ ਉਹ ਸਮਝਦਾ ਤੇ ਮੈਨੂੰ ਜਾਣਦਾ ਏ ਭਈ ਮੈਂ ਹੀ ਖੁਦਾਵੰਦ ਆ, ਜਿਹੜਾ ਜੱਗ ਵਿੱਚ ਸ਼ਫਕਤ ਤੇ ਅਦਲ ਤੇ ਰਾਸਤਬਾਜ਼ੀ ਨੂੰ ਅਮਲ ਵਿੱਚ ਲਿਆਉਣਾ ਵਾਂ। ਕਿਉਂ ਜੇ ਮੇਰੀ ਖੁਸ਼ੀ ਇਹਨਾਂ ਗੱਲਾਂ ਵਿੱਚ ਹੀ ਏ, ਖੁਦਾਵੰਦ ਆਖਦਾ ਏ।
ਲੂਕਾ। ਯਿਸੂ ਨੇ ਸ਼ਰ੍ਹਾ ਦੇ ਆਲਮਾਂ ਤੇ ਫਰੀਸੀਆਂ ਨੂੰ ਆਖਿਆ। ਲੂਕਾ। ਤੁਹਾਡੇ ਵਿੱਚੋਂ ਕੌਣ ਅਜਿਹਾ ਬੰਦਾ ਏ ਜਿਹਦੇ ਕੋਲ 100 ਭੇਡਾਂ ਹੋਣ ਤੇ ਉਹਨਾਂ ਵਿੱਚੋਂ ਇੱਕ ਗਵਾਚ ਜਾਵੇ ਤੇ 99 ਨੂੰ ਬਿਆਬਾਨ ਵਿੱਚ ਛੱਡ ਕੇ ਉਸ ਗਵਾਚੀ ਹੋਈ ਨੂੰ ਜਦੋਂ ਤੀਕਰ ਉਹ ਮਿਲ ਨਾ ਜਾਵੇ ਲੱਭਦਾ ਨਾ ਰਵੇ। ਫਿਰ ਜਦ ਮਿਲ ਜਾਂਦੀ ਏ ਤੇ ਖੁਸ਼ ਹੋ ਕੇ ਉਹਨੂੰ ਮੋਢਿਆਂ ਉੱਤੇ ਚੁੱਕ ਲੈਂਦਾ ਏ ਤੇ ਘਰ ਆ ਕੇ ਯਾਰਾਂ ਤੇ ਗਵਾਂਢੀਆਂ ਨੂੰ ਬੁਲਾਉਂਦਾ ਏ ਤੇ ਆਖਦਾ ਏ, ਮੇਰੇ ਨਾਲ ਖੁਸ਼ੀ ਕਰੋ ਕਿਉਂ ਜੇ ਮੇਰੀ ਗਵਾਚੀ ਹੋਈ ਭੇਡ ਮਿਲ ਗਈ ਏ। ਮੈਂ ਤੁਹਾਨੂੰ ਆਖਦਾ ਵਾਂ ਭਈ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਪਾਰੋਂ ਰੱਬ ਦਿਆਂ ਫਰਿਸ਼ਤਿਆਂ ਦੇ ਸਾਹਮਣੇ ਖੁਸ਼ੀ ਹੁੰਦੀ ਏ। ਯਾਕੂਬ। ਐ ਮੇਰੇ ਪਿਆਰੇ ਭਰਾਵੋ, ਇਹ ਗੱਲ ਤੁਹਾਨੂੰ ਪਤਾ ਏ। ਇਸ ਲਈ ਹਰ ਬੰਦਾ ਸੁਣਨ ਵਿੱਚ ਤੇਜ਼ ਤੇ ਬੋਲਣ ਵਿੱਚ ਹੌਲਾ ਤੇ ਗੁੱਸੇ ਦਾ ਧੀਮਾ ਹੋਵੇ, ਕਿਉਂ ਜੇ ਇਨਸਾਨ ਦਾ ਗੁੱਸਾ ਰੱਬ ਦੀ ਰਾਸਤਬਾਜ਼ੀ ਦਾ ਕੰਮ ਨਹੀਂ ਕਰਦਾ। ਇਸ ਲਈ ਸਾਰਾ ਗੰਦ ਤੇ ਬਦੀ ਦਾ ਫੁਜ਼ਲਾ ਦੂਰ ਕਰਕੇ ਉਸ ਕਲਾਮ ਨੂੰ ਹਲੀਮੀ ਨਾਲ ਮੰਨ ਲਵੋ ਜਿਹੜਾ ਦਿਲ ਵਿੱਚ ਬੋਇਆ ਗਿਆ ਤੇ ਤੁਹਾਡੀਆਂ ਰੂਹਾਂ ਨੂੰ ਮੁਕਤੀ ਦੇ ਸਕਦਾ ਏ। ਪਤਰਸ। ਰੱਬ ਤੇ ਸਾਡੇ ਖੁਦਾਵੰਦ ਯਿਸੂ ਦੀ ਪਛਾਣ ਦੇ ਪਾਰੋਂ ਫਜ਼ਲ ਤੇ ਇਤਮਾਨਾਨ ਤੁਹਾਨੂੰ ਬਹੁਤਾ ਹੁੰਦਾ ਰਵੇ, ਕਿਉਂ ਜੇ ਉਹਦੀ ਇਲਾਹੀ ਕੁਦਰਤ ਨੇ ਉਹ ਸਾਰੀਆਂ ਸ਼ੈਵਾਂ ਜਿਹੜੀਆਂ ਹਯਾਤੀ ਤੇ ਦੀਨਦਾਰੀ ਨਾਲ ਤਾਲੁਕ ਰੱਖਦੀਆਂ ਨੇ ਸਾਨੂੰ ਉਹਦੀ ਪਛਾਣ ਦੇ ਰਾਹੀਂ ਦਿੱਤੀਆਂ ਨੇ, ਜਿਨ੍ਹੇ ਸਾਨੂੰ ਆਪਣੇ ਖਾਸ ਜਲਾਲ ਤੇ ਨੇਕੀ ਦੇ ਰਾਹੀਂ ਬੁਲਾਇਆ, ਜਿਨ੍ਹਾਂ ਦੇ ਪਾਰੋਂ ਉਹਨੇ ਸਾਡੇ ਨਾਲ ਬਹੁਤ ਕੀਮਤੀ ਤੇ ਬੜੇ ਵੱਡੇ ਵਾਅਦੇ ਕੀਤੇ, ਤਾਂ ਜੋ ਉਹਨਾਂ ਦੇ ਰਾਹੀਂ ਤੁਸੀਂ ਉਸ ਖਰਾਬੀ ਤੋਂ ਬਚ ਕੇ ਜਿਹੜੀ ਜੱਗ ਵਿੱਚ ਵੱਡੀ ਖਾਹਿਸ਼ ਦੇ ਪਾਰੋਂ ਏ ਇਲਾਹੀ ਜ਼ਾਤ ਵਿੱਚ ਸ਼ਰੀਕ ਹੋ ਜਾਵੋ। ਇਸ ਲਈ ਇਸੇ ਪਾਰੋਂ ਤੁਸੀਂ ਆਪਣੇ ਵੱਲੋਂ ਕਮਾਲ ਕੋਸ਼ਿਸ਼ ਕਰਕੇ ਆਪਣੇ ਈਮਾਨ ਉੱਤੇ ਨੇਕੀ ਤੇ ਨੇਕੀ ਉੱਤੇ ਮਾਰਫਤ ਤੇ ਮਾਰਫਤ ਉੱਤੇ ਪਰਹੇਜ਼ਗਾਰੀ ਤੇ ਪਰਹੇਜ਼ਗਾਰੀ ਉੱਤੇ ਸਬਰ ਤੇ ਸਬਰ ਉੱਤੇ ਦੀਨਦਾਰੀ ਤੇ ਦੀਨਦਾਰੀ ਉੱਤੇ ਭਰਾਬੰਦੀ ਤੇ ਭਰਾਬੰਦੀ ਉੱਤੇ ਪਿਆਰ ਵਧਾਵੋ। ਕਿਉਂ ਜੇ ਇਹ ਗੱਲਾਂ ਤੁਹਾਡੇ ਵਿੱਚ ਮੌਜੂਦ ਹੋਣ ਤੇ ਵੱਧਦੀਆਂ ਵੀ ਜਾਣ ਤੇ ਤੁਹਾਨੂੰ ਸਾਡੇ ਖੁਦਾਵੰਦ ਯਿਸੂ ਮਸੀਹ ਨੂੰ ਪਛਾਣਨ ਵਿੱਚ ਬੇਕਾਰ ਤੇ ਬੇਫਲ ਨਾ ਹੋਣ ਦੇਣ। ਪਤਰਸ। ਕਿਉਂ ਜੇ ਪਹਿਲਾਂ ਤੁਸੀਂ ਭੇਡਾਂ ਵਾਂਗਰ ਭਟਕਦੇ ਫਿਰਦੇ ਸੀ, ਪਰ ਹੁਣ ਆਪਣੀਆਂ ਰੂਹਾਂ ਦੇ ਗੱਲਾਬਾਨ ਤੇ ਨਿਗਾਹਬਾਨ ਦੇ ਕੋਲ ਫੇਰ ਆ ਗਏ ਹੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਜਿੰਦ ਦਾ ਇਜ਼ਹਾਰ ਏ। ਸਾਇੰਸ ਜਿੰਦ ਨੂੰ ਰੱਬ ਦੇ ਤੌਰ ਤੇ ਪਾਪ ਤੇ ਮੌਤ ਤੋਂ ਮੁਬਰਰਾ ਹਯਾਤੀ ਤੇ ਜ਼ਹਾਨਤ ਦੇ ਤੌਰ ਤੇ ਜ਼ਾਹਰ ਕਰਦੀ ਏ, ਜਿਹਦੇ ਆਲੇ ਦੁਆਲੇ ਹਮਾਹੰਗੀ ਦੇ ਨਾਲ ਸਿਆਣ ਦੇ ਨਿਜ਼ਾਮ ਵਿੱਚ ਸਾਰੀਆਂ ਸ਼ੈਵਾਂ ਗਰਦਸ਼ ਕਰਦੀਆਂ ਨੇ। ਜਿੰਦ ਬਦਲਦੀ ਨਹੀਂ। ਜਿੰਦ ਵਿੱਚ ਨਾ ਨਸ਼ੋਨੁਮਾ ਬਲੂਗਤ ਏ ਨਾ ਜ਼ਵਾਲ ਏ। ਇਹ ਤਬਦੀਲੀਆਂ ਮਾਦੀ ਫਹਿਮ ਦੇ ਤਗਯੁਰਾਤ ਫਾਨੀ ਅਕੀਦੇ ਦੇ ਬਦਲਦੇ ਹੋਏ ਬੱਦਲ ਨੇ ਜਿਹੜੇ ਹਸਤੀ ਦੀ ਸੱਚਾਈ ਨੂੰ ਲੁਕੋ ਲੈਂਦੇ ਨੇ। ਇਨਸਾਨ ਅਬਦੀਅਤ ਦਾ ਪਰਛਾਵਾਂ ਏ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਏ। ਇਹਦੀ ਵੁਸਅਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਰ ਕਰਦਾ ਏ। ਲਾਮਹਿਦੂਦ ਅਸੂਲ ਦਾ ਪਰਛਾਵਾਂ ਲਾਮਹਿਦੂਦ ਖਿਆਲ ਤੇ ਰੂਹਾਨੀ ਇਨਫਰਾਦੀਅਤ ਦੇ ਰਾਹੀਂ ਬਣਾਇਆ ਜਾਂਦਾ ਏ, ਪਰ ਉਹ ਮਾਦਾ ਜਿਹੜਾ ਨਾਮਨਹਾਦ ਹਵਾਸ ਵਿੱਚ ਏ ਉਹਨਾਂ ਨੂੰ ਅਸਲ ਜਾਂ ਇਹਦੇ ਖਿਆਲ ਦਾ ਬਿਲਕੁਲ ਪਤਾ ਨਹੀਂ ਏ। ਇਨਸਾਨ ਦੀਆਂ ਕਾਬਲੀਅਤਾਂ ਇਸ ਤਨਾਸਬ ਨਾਲ ਵਧਾਈਆਂ ਜਾਂ ਕਾਮਲ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਇਨਸਾਨ ਰੱਬ ਦੇ ਬਾਰੇ ਅਸਲੀ ਨਜ਼ਰੀਆ ਹਾਸਲ ਕਰਦਾ ਏ। ਕੀ ਸਾਨੂੰ ਇੱਕ ਬਦਨੀ ਰੱਬ ਤੋਂ ਉਹਦੀ ਆਪਣੀ ਮਰਜ਼ੀ ਨਾਲ ਬਿਮਾਰਾਂ ਨੂੰ ਸ਼ਿਫਾ ਦੇਣ ਦੀ ਮਿੰਨਤ ਕਰਨੀ ਚਾਹੀਦੀ ਏ, ਜਾਂ ਸਾਨੂੰ ਉਸ ਲਾਮਹਿਦੂਦ ਇਲਾਹੀ ਅਸੂਲ ਨੂੰ ਸਮਝਣਾ ਚਾਹੀਦਾ ਏ ਜਿਹੜਾ ਸ਼ਿਫਾ ਦਿੰਦਾ ਏ। ਜੇ ਅਸੀਂ ਅੰਨੇ ਭਰੋਸੇ ਤੋਂ ਉੱਤੇ ਨਹੀਂ ਉੱਠਦੇ ਤੇ ਸ਼ਿਫਾ ਦੀ ਸਾਇੰਸ ਹਾਸਲ ਨਹੀਂ ਹੁੰਦੀ ਤੇ ਫਹਿਮ ਦੀ ਵਜੂਦੀਅਤ ਦੀ ਥਾਵੇਂ ਜਿੰਦ ਦੀ ਵਜੂਦੀਅਤ ਸਮਝ ਵਿੱਚ ਨਹੀਂ ਆਉਂਦੀ। ਅਸੀਂ ਇਲਾਹੀ ਸਾਇੰਸ ਵਿੱਚ ਸਿਰਫ ਤਦ ਹਯਾਤੀ ਪਾਉਂਦੇ ਹਾਂ ਜਦ ਅਸੀਂ ਬਦਨੀ ਫਹਿਮ ਤੋਂ ਉੱਚੀ ਹਯਾਤੀ ਗੁਜ਼ਾਰਦੇ ਹਾਂ ਤੇ ਉਹਨੂੰ ਠੀਕ ਕਰਦੇ ਹਾਂ। ਨੇਕੀ ਜਾਂ ਬਦੀ ਦੇ ਦਾਅਵਿਆਂ ਲਈ ਸਾਡਾ ਮੁਤਨਾਸਬ ਇਤਰਾਫ ਸਾਡੀ ਵਜੂਦੀਅਤ ਦੀ ਹਮਾਹੰਗੀ, ਸਾਡੀ ਸਿਹਤ, ਸਾਡੀ ਲੰਮੀ ਉਮਰ ਤੇ ਸਾਡੀ ਮਸੀਹਤ ਦਾ ਤਾਯੁਨ ਕਰਦਾ ਏ।
ਜਦੋਂ ਬਿਮਾਰ ਜਾਂ ਪਾਪੀ ਆਪਣੀ ਲੋੜ ਦੀ ਉਸ ਸ਼ੈ ਲਈ ਆਪਣੇ ਆਪ ਨੂੰ ਜਾਗਿਆ ਹੋਇਆ ਮਹਿਸੂਸ ਕਰਦੇ ਨੇ ਜਿਹੜੀ ਉਹਨਾਂ ਦੇ ਕੋਲ ਨਹੀਂ ਹੁੰਦੀ, ਤੇ ਉਹ ਇਲਾਹੀ ਸਾਇੰਸ ਨੂੰ ਮੰਨਣ ਵਾਲੇ ਹੋਣਗੇ ਜਿਹੜੀ ਰੂਹ ਵੱਲ ਕਸ਼ਿਸ਼ ਰੱਖਦੀ ਏ ਤੇ ਮਾਦੀ ਸਿਆਣ ਤੋਂ ਦੂਰ ਹੁੰਦੀ ਜਾਂਦੀ ਏ, ਬਦਨ ਵਿੱਚੋਂ ਖਿਆਲਾਂ ਨੂੰ ਮੁਕਾ ਦਿੰਦੀ ਏ ਤੇ ਫਾਨੀ ਸਿਆਣ ਨੂੰ ਬਿਮਾਰੀ ਜਾਂ ਪਾਪ ਦੀ ਨਿਸਬਤ ਕਿਸੇ ਚੰਗੀ ਸ਼ੈ ਦੀ ਫਿਕਰ ਲਈ ਉੱਚਾ ਕਰਦੀ ਏ। ਰੱਬ ਦਾ ਅਸਲੀ ਖਿਆਲ ਖਿਆਲੀ ਤੇ ਪਿਆਰ ਦੀ ਅਸਲੀ ਸਮਝ ਦਿੰਦਾ ਏ, ਜਿੱਤ ਦੀ ਖਬਰ ਨੂੰ ਲੈ ਲੈਂਦਾ ਏ, ਸਾਰੇ ਪਾਪਾਂ ਤੇ ਐਸ ਧੋਖੇ ਨੂੰ ਦੂਰ ਕਰ ਦਿੰਦਾ ਏ ਵੀ ਇੱਥੇ ਹੋਰ ਸਿਆਣਾ ਵੀ ਮੌਜੂਦ ਨੇ ਤੇ ਇਹ ਫਾਨੀਅਤ ਨੂੰ ਨੇਸਤ ਕਰਦਾ ਏ। ਕ੍ਰਿਸਚਨ ਸਾਇੰਸ ਦੇ ਅਸਰ ਇੰਨੇ ਵੇਖੇ ਨਹੀਂ ਜਾਂਦੇ ਜਿੰਨੇ ਮਹਿਸੂਸ ਕੀਤੇ ਜਾਂਦੇ ਨੇ। ਇਹ ਸੱਚਾਈ ਦੀ ਦੱਬੀ ਹੋਈ ਹੌਲੀ ਆਵਾਜ਼ ਏ ਜਿਹੜੀ ਆਪਣੇ ਆਪ ਨਾਲ ਗੱਲ ਕਰਦੀ ਏ। ਜਾਂ ਤੇ ਅਸੀਂ ਇਸ ਆਵਾਜ਼ ਤੋਂ ਦੂਰ ਨੱਸ ਰਹੇ ਹਾਂ ਜਾਂ ਅਸੀਂ ਇਹ ਸੁਣ ਰਹੇ ਹਾਂ ਤੇ ਉੱਚੇ ਹੋ ਰਹੇ ਹਾਂ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਾਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਏ, ਨਹੀਂ ਤੇ ਖੁਸ਼ੀ ਕਦੀ ਫਤਹਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਤੇ ਉਮੰਗ ਨੂੰ ਉੱਚੇ ਮਕਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਏ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਏ, ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਜਿੰਦ ਲਾਫਾਨੀ ਏ ਕਿਉਂ ਜੇ ਇਹ ਰੂਹ ਏ ਜਿਹਦੇ ਵਿੱਚ ਆਪਣੀ ਆਪ ਦੀ ਤਬਾਹੀ ਦਾ ਕੋਈ ਅਨਸਰ ਨਹੀਂ ਪਾਇਆ ਜਾਂਦਾ। ਕੀ ਇਨਸਾਨ ਰੂਹਾਨੀ ਤੌਰ ਤੇ ਗਵਾਚ ਗਿਆ ਏ? ਨਹੀਂ, ਉਹ ਬਸ ਇੱਕ ਮਾਦੀ ਹਿੱਸ ਨੂੰ ਗਵਾ ਸਕਦਾ ਏ। ਸਾਰਾ ਪਾਪ ਬਦਨੀ ਏ, ਇਹ ਰੂਹਾਨੀ ਨਹੀਂ ਹੋ ਸਕਦਾ। ਪਾਪ ਇੱਥੇ ਜਾਂ ਇਹਦੇ ਬਾਅਦ ਇੰਨੇ ਅਰਸੇ ਤੀਕਰ ਬਸ ਉਦੋਂ ਹੀ ਵਜੂਦ ਰੱਖ ਸਕਦਾ ਏ ਜਦ ਸਿਆਣ ਦਾ ਭਰਮ ਮਾਦੇ ਵਿੱਚ ਮੌਜੂਦ ਰਹਿੰਦਾ ਏ। ਜਿਹੜਾ ਗਵਾਚ ਗਿਆ ਏ ਉਹ ਪਾਪ ਦਾ ਫਹਿਮ ਹੀ ਹੁੰਦਾ ਏ, ਨਾ ਕਿ ਪਾਪ ਆਲੂਦ ਰੂਹ ਹੁੰਦੀ ਏ। ਬਦੀ ਚੰਗਿਆਈ ਦੇ ਫਹਿਮ ਦੇ ਰਾਹੀਂ ਤਬਾਹ ਕੀਤੀ ਜਾਂਦੀ ਏ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਪਈ ਜਿੰਦ ਦਾ ਉੱਚਾ ਕਾਨੂੰਨ ਜਿਹੜਾ ਹਮਾਂਗੀ ਤੇ ਲਾਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਏ। ਜਿੰਦ ਤੇ ਮਾਦਾ ਆਪਣੀਆਂ ਮੁਖਾਲਫ ਫਿਤਰਤਾਂ ਦੀ ਲੋੜ ਤੋਂ ਵੱਖਰੇ ਹੁੰਦੇ ਨੇ। ਬਸ਼ਰ ਵਜੂਦੀਅਤ ਦੀ ਅਸਲੀਅਤ ਤੋਂ ਨਾਵਾਕਫ ਨੇ ਕਿਉਂ ਜੇ ਮਾਦਾ ਤੇ ਫਾਨੀਅਤ ਰੂਹ ਦੀਆਂ ਅਸਲੀਅਤਾਂ ਦੀ ਅਕਾਸੀ ਨਹੀਂ ਕਰਦੇ। ਇਸ ਲਈ ਸਬੂਤ ਦੇ ਨਾਲ ਸਾਇੰਸ ਮਾਦੀ ਫਹਿਮ ਦੇ ਸਬੂਤ ਨੂੰ ਉਲਟਾ ਦਿੰਦੀ ਏ। ਫਾਨੀਅਤ ਦੀ ਹਰ ਖੂਬੀ ਤੇ ਸ਼ਰਤ ਲਾਫਾਨੀਅਤ ਵਿੱਚ ਗਵਾਚ ਜਾਂਦੀ, ਹੜੱਪ ਕਰ ਲਈ ਜਾਂਦੀ ਏ। ਫਾਨੀ ਇਨਸਾਨ ਆਪਣੀ ਅਸਲੀਅਤ ਵਿੱਚ, ਵਜੂਦੀਅਤ ਵਿੱਚ ਤੇ ਰੱਬ ਦੇ ਨਾਲ ਆਪਣੇ ਤਾਲੁਕ ਵਿੱਚ ਲਾਫਾਨੀ ਇਨਸਾਨ ਦਾ ਮੁਖਾਲਫ ਏ। ਸੰਸਾਰ ਨੂੰ ਇਨਸਾਨ ਵਾਂਗਰ ਇਹਦੇ ਇਲਾਹੀ ਅਸੂਲ ਰੱਬ ਵੱਲੋਂ ਸਾਇੰਸ ਦੇ ਰਾਹੀਂ ਵਾਜ਼ਿਹ ਕੀਤਾ ਜਾਣਾ ਚਾਹੀਦਾ ਏ ਤੇ ਫਿਰ ਇਹਨੂੰ ਸਮਝਿਆ ਜਾ ਸਕਦਾ ਏ। ਪਰ ਜਦੋਂ ਇਹਨੂੰ ਬਦਨੀ ਹਿੱਸਾਂ ਦੀ ਨਿਉ ਉੱਤੇ ਵਾਜ਼ਿਹ ਕੀਤਾ ਜਾਂਦਾ ਏ ਤੇ ਬੜੋਤਰੀ, ਬਾਲਗੀ ਤੇ ਜ਼ਵਾਲ ਦੇ ਹੇਠਾਂ ਹੁੰਦਿਆਂ ਹੋਏ ਪੇਸ਼ ਕੀਤਾ ਜਾਂਦਾ ਏ ਤੇ ਸੰਸਾਰ ਇਨਸਾਨ ਵਾਂਗਰ ਇੱਕ ਮੁਅੱਮਾ ਬਣ ਜਾਂਦਾ ਏ ਤੇ ਇਹਨੂੰ ਜਾਰੀ ਰੱਖਣਾ ਚਾਹੀਦਾ ਏ। ਇਨਸਾਨੀ ਬਦਨ ਵਿੱਚ ਨਾਮਿਆਤੀ ਤੇ ਬਾਜ਼ਾਬਤਾ ਸਿਹਤ ਲਈ ਜਿਹਨੂੰ ਹੁਣ ਚੰਗੀ ਹਾਲਤ ਸਮਝਿਆ ਜਾਂਦਾ ਏ, ਸ਼ਾਇਦ ਉਹ ਸਿਹਤ ਲਈ ਹੋਰ ਜ਼ਰੂਰੀ ਨਾ ਰਵੇ। ਇਖਲਾਕੀ ਹਾਲਤਾਂ ਹਮੇਸ਼ਾ ਸਿਹਤ ਅਫਜ਼ਾ ਤੇ ਹਮ-ਆਹੰਗ ਪਾਈਆਂ ਜਾਂਦੀਆਂ ਨੇ। ਨਾ ਨਾਮਿਆਤੀ ਗੈਰ ਫਾਲੀ, ਨਾ ਫਾਲੀ ਰੱਬ ਦੇ ਇਖਤਿਆਰ ਤੋਂ ਬਾਹਰ ਏ ਤੇ ਬਦਲੇ ਹੋਏ ਫਾਨੀ ਖਿਆਲ ਲਈ ਇਨਸਾਨ ਫਿਤਰੀ ਤੇ ਕੁਦਰਤੀ ਪਾਇਆ ਜਾਵੇਗਾ ਤੇ ਇਸੇ ਲਈ ਉਹ ਆਪਣੀ ਹਾਲਤ ਤੋਂ ਬਹੁਤਾ ਆਪਣੇ ਇਜ਼ਹਾਰ ਵਿੱਚ ਹਮ-ਆਹੰਗ ਹੋਵੇਗਾ, ਉਹ ਹਾਲਤ ਜਿਹੜੀ ਇਨਸਾਨੀ ਅਕੀਦੇ ਨੇ ਬਣਾਈ ਤੇ ਉਹਦੀ ਮਨਜ਼ੂਰੀ ਦਿੱਤੀ। ਕਿਉਂ ਜੇ ਇਨਸਾਨੀ ਸੋਚ ਸ਼ਾਉਰੀ ਪੀੜ ਤੇ ਬੇਆਰਾਮੀ, ਖੁਸ਼ੀ ਤੇ ਗਮੀ, ਡਰ ਤੋਂ ਆਸ ਤੇ ਈਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਏ, ਇਸ ਲਈ ਜ਼ਾਹਰੀ ਇਜ਼ਹਾਰ ਆਖਿਰਕਾਰ ਇਨਸਾਨ ਉੱਤੇ ਜਾਨ ਦੀ ਹੁਕਮਰਾਨੀ ਹੋਵੇਗਾ, ਨਾ ਪਈ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਰੱਬ ਦੀ ਹੁਕਮਰਾਨੀ ਦੀ ਅਕਾਸੀ ਕਰਦਿਆਂ ਹੋਏ ਇਨਸਾਨ ਆਪਣੇ ਆਪ ਉੱਤੇ ਹੁਕਮਰਾਨ ਏ। ਸਿਹਤ ਦੇ ਬਾਰੇ ਸਾਡੇ ਮਾਦੀ ਨਜ਼ਰੀਆਂ ਨੂੰ ਬੇਕੀਮਤ ਸਾਬਤ ਕਰਦਿਆਂ ਹੋਏ ਜਦੋਂ ਇਨਸਾਨ ਇਲਾਹੀ ਰੂਹ ਦਾ ਹੋ ਜਾਂਦਾ ਏ
ਤੇ ਮੌਤ ਜਾਂ ਪਾਪ ਦੇ ਇਖਤਿਆਰ ਵਿੱਚ ਨਹੀਂ ਹੋ ਸਕਦਾ। ਮਸੀਹਤ ਦਾ ਅਸੂਲ ਤੇ ਸਬੂਤ ਰੂਹਾਨੀ ਫਹਿਮ ਦੇ ਪਾਰੋਂ ਸਮਝੇ ਜਾਂਦੇ ਨੇ। ਇਹਨਾਂ ਨੂੰ ਯਿਸੂ ਦੇ ਇਜ਼ਹਾਰ ਦੇ ਸਾਹਮਣੇ ਰੱਖਿਆ ਜਾਂਦਾ ਏ। ਉਹਦੇ ਬਿਮਾਰ ਨੂੰ ਸ਼ਿਫਾ ਦੇਣ, ਬਦਰੂਆਂ ਨੂੰ ਕੱਢਣ ਤੇ ਉਹ ਮੌਤ ਯਾਨੀ ਜਿਹੜਾ ਸਭ ਤੋਂ ਪਿਛਲਾ ਵੈਰੀ ਏ ਜਿਹਨੂੰ ਬਰਬਾਦ ਕੀਤਾ ਜਾਵੇਗਾ, ਇਹਨੂੰ ਬਰਬਾਦ ਕਰਨ ਦੇ ਪਾਰੋਂ ਮਾਦੇ ਤੇ ਇਹਦੇ ਨਾਮ ਨਿਹਾਦ ਕਾਨੂੰਨਾਂ ਲਈ ਉਹਦੀ ਲਾਪਰਵਾਹੀ ਵਿਖਾਉਂਦੇ ਨੇ। ਇਹ ਜਾਣਦਿਆਂ ਹੋਏ ਭਈ ਜਿੰਦ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਹ ਵਿੱਚ ਲਿਆਇਆ ਤੇ ਉਹਨਾਂ ਨੂੰ ਜਿੰਦ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਜਿੰਦ ਜਾਂ ਰੂਹ ਰੱਬ ਏ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਏ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।